ਪੁੱਛੋ। ਜਿਹੜਾ ਤੁਸੀਂ ਕੰਜਰਖਾਨੇ ਤੋਂ ਪਾਇਆ ਨਾ ਬੰਦ ਕਰਾਣਾ ਤੇਰੀ ਐ ਮੁਹੱਬਤ ਨਹੀਂ ਲੱਗੀ ਹੈ ਨਾ ਕਮੀਨੇ ਹਾਂ। ਅੱਛਾ ਮੇਰੀ ਗੱਲ ਸੁਣ, ਤੈਨੂੰ ਲਾਈਟਾਂ ਦੇ ਕੇ ਉਹ ਚੋਰੀ ਦੇ ਕੇਸ 'ਚ ਥਾਣੇ ਫਲਾਨਾ ਟਿਮਕਣਾ ਜੀ ਹੁਣ ਤੁਸੀਂ ਬਾਬੇ ਜੀ ਤੇ ਸ਼ਾਹ ਸਾਹਿਬ ਹੈਗੇ ਨੇ ਮੈਨੂੰ ਫਟਾ ਸਾਹਿਬ ਹੈ। ਹਾਂਜੀ ਇਹ ਗੱਲ ਕਰ ਰਹੇ ਤੇ ਸ਼ਾਹ ਸਾਹਿਬ ਹੈ। ਓਕੇ ਜੀ ਹਾਂ ਇਹ ਤੁਹਾਡਾ ਮੁੰਡਾ ਇਹ ਪੁੱਤਰ ਹੈ ਤੁਹਾਡਾ। ਲੋਕੀ ਬਾਂਦਰ ਨਹੀਂ ਲੋੜ ਚ ਰੱਖਦੇ ਪੁੱਤਰ ਰੱਖ ਲਿਆ ਉਹ ਤੁਸੀਂ ਫਲਾਂ ਕਰ ਲਿਆ ਇਹ ਤੁਹਾਡਾ ਪੁੱਤਰ ਇਹ ਪੁੱਤਰ ਇਹ ਪੁੱਤਰ ਭਾਜੀ ਤੁਸੀਂ ਕੀ ਹੋ ਗਿਆ ਤੁਹਾਨੂੰ ਤੂੰ ਮੇਰਾ ਤਾਂ ਪੁੱਤਰ ਹੋ। ਓਕੇ ਸੈਂਟਰ ਲੈ ਬੈਠ ਕਰਾ ਦਿਓ ਬਿਲਕੁਲ ਤੂੰ ਮੇਰੇ ਪੁੱਤਰ ਦਾ ਕਾਤਲ ਹੈ ਤੂੰ ਮੇਰੀ ਧੀ ਦਾ ਕਾਤਲ ਹੈ ਫਲਾਣਾ ਮੈਂ ਤੈਨੂੰ ਨਹੀਂ ਛੱਡਾਂਗਾ ਇਹਨਾਂ ਨੂੰ ਭਾਈ ਉਹਨਾਂ ਨੇ ਸਮਝਾਇਆ ਕਿ ਸਰ ਮੇਰੀ ਗੱਲ ਸੁਣੋ ਤੇ ਬਲਕਿ ਨਹੀਂ ਤੁਸੀਂ ਇੱਕ ਡਾਕਟਰ ਹਾਂ ਡਾਕਟਰ ਇਹ ਪਾਗਲਖਾਨੇ ਤੋਂ ਸਹੀ ਹੋ ਗਈ ਤੁਸੀਂ ਆਏ ਲੈਣ ਕੇ ਸਰ ਉਹ ਸਾਡਾ ਮਰੀਜ਼ ਹੈਗਾ ਤੇ ਪਾਗਲ ਹੈਗਾ ਤੇ 11-12 ਇਹਨੇ ਬੰਦੇ ਵੀ ਮਾਰ ਦਿੱਤੇ ਨੇ ਹਾਂਜੀ ਫਲਾਣਾ ਢਿੰਗਣਾ ਇਹ ਉਹ ਸਾਰਾ ਇਹਨਾਂ ਨੇ ਗੱਲਬਾਤ ਆਪਣੀ ਕੀਤੀ 11-12 ਬੰਦੇ ਮਾਰਤੇ ਹੁਣ ਇਹਨਾਂ ਨੂੰ ਤੁਸੀਂ ਚੁੱਕ ਫੜ ਕੇ ਲੈ ਕੇ ਆਏ ਨਾਲ ਤੁਹਾਡੇ ਕਿੱਦਾਂ ਬੰਦਾ ਹੋ ਰਹੇਗਾ ਇਹਨਾਂ ਨੂੰ ਹੁਣ ਉਹ ਜਾ ਰਹੇ ਤੇ ਇੱਕ ਫਰਾਸ ਸਿਸਟਮ ਠੀਕ ਹੈ ਖੀਂਚ ਰਹੇ ਪਕੜ ਤੇ ਆਊਟ ਹੋਏ ਤੁਸੀਂ ਵੀ ਸ਼ਾਸਨ ਨਾਲ ਹੋ ਠੀਕ ਹੈ ਨਾ ਦੋਵੇਂ ਸੈੱਟ ਤੇ ਉਹੀ ਰਹਿ ਗਏ ਅਲਿਆਸ ਦੋਵੇਂ ਰਹਿ ਗਏ ਨੇ ਹੁਣ ਡਿਸਕਸ ਕਰਨ ਦੇ ਕਿ ਯਾਰ ਅਸੀਂ ਕੀ ਸਿਆਪਾ ਹੁਣ ਕੀ ਕੀਤਾ ਫੋਨ ਕੀਤਾ ਕਿੱਦਾਂ ਹੁਣ ਕਹਿੰਦਾ ਸਾਹਿਬ ਜਿਹੜਾ ਸਾਡੀਆਂ ਯਾਸ਼ੀਆਂ ਕਰ ਰਿਹਾ ਨਾ ਇਹਦੀ ਐਸੀ ਦੀ ਤੈਸੀ ਤੇ ਇਹਨੂੰ ਸਾਹਿਬ ਨੂੰ ਪੁੱਛਦੇ ਅਸੀਂ ਵੀ ਉਹਨਾਂ ਕੋਲ ਕੁੜੀ ਮੰਗਵਾਵਾਂਗੇ ਉਹਨਾਂ ਫੋਨ ਕੀਤਾ ਜਲਦੀ ਓਏ ਚੀਤੇ ਉਹ ਚੀਤੇ ਜਲਦੀ ਪਹੁੰਚ ਇੱਥੇ ਸਾਹਿਬ ਅਤੇ ਕੁੜੀਆਂ ਫੋਨ ਤੇ ਗੱਲਾਂ ਕਰਾ ਚੀਤਾ ਸ਼ਰਾਬ ਵੀ ਲੈ ਕੇ ਆਉਂਦਾ ਤੇ ਕੁੜੀਆਂ ਵੀ ਲੈ ਕੇ ਆਉਂਦਾ ਠੀਕ ਹੈ ਨਾ ਕਾਲ ਤੇ ਗੱਲਾਂ ਕਰਨ ਤੋਂ ਬਾਅਦ ਫੌਰਨ ਆ ਜਾਂਦੇ ਜੀ ਉਹ ਚੀਤੇ ਨੂੰ ਕਿਹਾ ਇਹ ਨਹੀਂ ਕਹਿਣਾ ਉਹਨੂੰ ਕਹਿੰਦਾ ਚੀਤੇ ਨੂੰ ਕਿਹਾ ਮੈਂ ਉਹ ਆ ਰਿਹਾ 2-2 ਰੁਪਇਆ ਪਾਉਣਾ ਸਾਹਿਬ ਜੀ ਦੀ ਸ਼ਰਾਬ ਲੈ ਕੇ ਆਇਆ ਬੋਤਲ ਜੀ ਸਾਹਿਬ ਜੀ ਲਈ ਲੈ ਕੇ ਆਉਂਦੇ ਉਹਨੂੰ ਕਹਿੰਦੇ ਜੀ ਇੱਥੇ ਉਹਨੂੰ ਆਏ ਤੁਸੀਂ ਉਹਨੂੰ ਕਹਾ ਹਾਂ ਦੱਸੋ ਚੀਤਾ ਹਰ ਤਰ੍ਹਾਂ ਦੀ ਬੱਚੀ ਛੋਟੇ ਕੱਦ ਦੀ ਵੱਡੇ ਕੱਦ ਦੀ ਦਰਮਿਆਨੇ ਕੱਦ ਦੀ 80 ਸਾਲ ਦੀ 90 ਸਾਲ ਦੀ ਬੱਕਰੀ ਬੱਕਰਾ ਇਹ ਸਾਰੀਆਂ ਸਹੂਲਤਾਂ ਮੇਰੇ ਕੋਲ ਮੌਜੂਦ ਨੇ ਇਹ ਪੂਰਾ ਤੁਸੀਂ ਉਹਨੂੰ ਕਹੋ ਮੇਰੇ ਕੋਲ ਸਾਰੀਆਂ ਸਹੂਲਤਾਂ ਮੌਜੂਦ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਫਲਾਂ ਯਾਰ ਜਿਨ੍ਹਾਂ ਦੀ ਇੰਟਰਵਿਊ ਹੋਗੀ ਤੁਸੀਂ ਬਹਿ ਜਾਓ ਸਾਰੇ ਠੀਕ ਹੈ ਨਾ ਚਲੋ ਤੁਸੀਂ ਵੀ ਸਾਈਡ ਤੇ ਹੋ ਸਟਾਰਟ ਤੇ ਆਓਗੇ ਤੁਸੀਂ ਹੋਰ ਤੁਸੀਂ ਉਹਨਾਂ ਨੂੰ ਇਹ ਪੂਰਾ ਨਾ ਛੋਟੇ ਕੱਦ ਦੀ ਇਹਨਾਂ ਨੇ ਕਿਹਾ ਜੀ ਇਹ ਫੜ ਪੈਸੇ ਤੇ ਆ ਸ਼ਰਾਬ ਫੜਾ ਸਾ ਪੈਸਾ ਬਾਜੋ ਚੱਲ ਕੁੜੀਆਂ ਦੇ ਮੈਂ ਐਸੇ ਕਿੱਥੋਂ ਲੈ ਜਾਵਾਂਗਾ ਤੁਸੀਂ ਦੋਵੇਂ ਤੁਹਾਡੇ ਘਰ ਆਉਣਾ ਵਿੱਕੀ ਭਾਈ ਜੀ ਆਓ ਉਹ ਰੈਸਲ ਕਰਦੇ ਨੇ ਸਾਰਾ ਗੱਲ ਹੋਈ यही कह रहे हैं विकी भाई कमाल हो गया काम थैंक यू इकबाल आपका इकबाल बुला दो ਜ਼ਿੰਦਗੀ ਇੰਜੋਏ ਕਰਾਂਗੇ ਆਪਣਾ ਭਾਵੇਂ ਤਾਂ ਇੱਕ ਬਾਲ ਨਹੀਂ ਰਿਹਾ क्या कहेंगे ड्रामे के हवाले से? ड्रामा करने के लिए जा रहे हैं जी फैसलाबाद में ये चूड़ियाँ तो फैसलाबाद से बहुत ज़्यादा फरमाइश थी कि ये ड्रामा फैसलाबाद में भी होना चाहिए तो करने के लिए जा रहे हैं इंशाल्लाह तो बाकी इज़्ज़त जो है वो अल्लाह के हाथ में जो कुछ भी होगा बेहतर होगा इंशाल्लाह। लाहौर में तो रिकॉर्ड कायम हुआ चूड़ियों का हाँ जी सबने देखा फैसलाबाद से क्या तो फैसलाबाद से बहुत ज़्यादा तवक्को है क्योंकि मोहम्मद राना पहली बार जा रहा है वहाँ पर क्राउड हाँ इंशाल्लाह बहुत अच्छा रिजल्ट आएगा बेहतरीन रिजल्ट आएगा तो क्या सर फीडबैक तरफ दें रिस्पॉन्सिव दें ये चूड़ियों के बाद क्या पब्लिक आप वैसे तो मैं देख ही लिया क्या रिस्पॉन्स मिला लाहौर में? मैं मुतमिन हूँ अल्हम्दुलिल्लाह इस बात पे कि हमने ड्रामा बेहतर कर लिया है ड्रामे को हमने उस डगर से निकाल लिया जिसमें वल्गैरिटी का फाहिशी का ये बहुत ज़्यादा हमारे ऊपर इल्ज़ाम था तो अब अल्हम्दुलिल्लाह मतलब ये कोई नहीं कह सकता कि ड्रामे के अंदर कोई भी लच्चरपन वाली चीज़ है जो मायूब हो जिसमें माँ बहन बैठ कर ना देख सके अब माँ बहन ड्रामा देख सकती है। थैंक यू सर। जी दीदार क्या कहेंगे ड्रामे के हवाले से? आप सेट पे मौजूद है महफिल थिएटर में। जी बिल्कुल पहले तो ये बताएं कौन से ड्रामे का पूछ रहे हैं 7 नवंबर से ये जो दोनों ड्रामे कामयाब है आज से एक एडवांस कामयाब है ड्रामा। जी अल्हम्दुलिल्लाह चांद सी लड़की 7 नवंबर से स्टार्ट हुआ था महफिल थिएटर लाहौर में और लाहौरियों ने इतना प्यार दिया हम लोगों को कि मैं दिल की तह गहराइयों से उनका शुक्रिया अदा करना चाहती हूँ। बहुत कामयाब ड्रामा रहा, उसकी खुशी में हम लोगों ने आज बारबेक्यू पार्टी की है और अब जो नेक्स्ट हमारा ड्रामा स्टार्ट होने वाला है
चांद और चांदनी 21 नवंबर से। तो मैं तो अपने सब फैंस को, अपने सब हमारे देखने वाले ड्रामा और फैमिलीज़ को स्पेशली इनवाइटेड करूँगी कि आप लोग आए। महफिल थिएटर में फैमिली ड्रामा लगा हुआ है चांद और चांदनी। ड्रामे में चांद कौन सा और चांदनी कौन सी है? अब तो ये तो जुम्मे वाले दिन ही पता चलेगा सब लोगों को कि चांद कौन है और चांदनी कौन है। अच्छा ये बताएं कि एक तवील अरसे बाद आपकी वापसी हुई है, कैसा रिस्पांस मिल रहा है आपके जो मेरी सोच से पुराने फैंस से जो बाद अरसे बाद आपको देख रहे हैं? जी बिल्कुल, मेरी सोच से बढ़ के मुझे लोगों ने प्यार दिया, इज्जत दी और मुझे फिर से भी मतलब मैं ये कहूँगी मैं काफ़ी टाइम के बाद आई हूँ, 3 मंथ के बाद उन्होंने मुझे उसी रूप में कबूल किया जिस टाइम मैंने ये फील्ड को थोड़े टाइम के लिए मैंने ब्रेक लिया था। तो मैं तो बहुत ज़्यादा शुक्रगुजार हूँ अपने दोस्तों का भी, अपने फैंस का भी और अपने ऑडियंस का भी। थैंक यू मैडम। साडा लगा ਸੁਣ ਲਓ ਹੁਣ ਭਾਂ ਇੱਥੇ ਬੇਟਾ ਭਾਂਦੀਆਂ ਨੇ ठीक है जी ਇਹ ਤੁਸੀਂ ਕੀ ਸੁਣ ਲਿਆ चलो तो मैं आपको बता दूं आपका नाम कितना बरीक है उन्होंने कहा झूठ बोल दी है भी पीती है इन्हें भी पीती है इतना नाक बरीक मैंने जिंदगी में नहीं देखा ठीक है ना आपके होंठ तो नसीब में किसी भी प्यारे हैं यार मैनू भी कढ़वाओ ਹੁਣ ਕਹੀ ਆ ਨਹੀਂ ਗਾਲਾਂ ਨੇ ਉਹਨੂੰ ਕਹੀ ਉਹ ਇੱਕ ਦੀ ਬੇੜਾ ਕਿ ਤੂੰ ਲੱਗਦਾ ਸਸਤੀ ਪੀ ਬੈਠੀ है आपका पेट तो बिल्कुल रोटी खाधी है हमने खा गया नहीं सिक्स पैक बने तरीफा कर रहे हैं तरीफा ਉਹਨੇ ਜਦੋਂ ਅੱਖਾਂ ਉਹ ਸਾਰਾ ਪ੍ਰੋਪੋਜ਼ਿਟ ਕਰ ਰਹੀ ठीक है ਅੱਬਾ ਜੀ ਦਾ ਹੁਣ ਕਹਿੰਦੇ ਜੀ ਉਹ ਸਾਹਿਬ ਜੀ ਦਾ ਫੋਨ ਆਇਆ ਕਹਿੰਦੇ ਜੀ ਮੈਂ ਕਿਸੇ ਟਾਈਮ ਇੱਥੇ ਆ ਜਾਵਾਂਗਾ ਜਿਹੜਾ ਮੈਂ 2 ਕਰੋੜ ਰੁਪਇਆ ਭੇਜਿਆ ਉਹ ਕਿੱਥੇ ਉਹ ਕਿੱਥੇ ਆ ਉਹਦਾ ਕੀ ਕਰਨਾ ਹੈ ਇਹ ਤੁਸੀਂ ਆਉਗੇ ਠੀਕ ਹੈ ਕੁੜੀ ਤੇ ਮੈਂ ਹਾਂ ਕੁੜੀ ਤੇ ਤੁਸੀਂ ਇਹ ਇੱਥੇ ਕੀ ਕੀਤਾ ਕਿ ਇਹਨਾਂ ਦਾ ਨਾ ਪਾਇਨਾਸਰ ਨੇ ਲਵ ਸੀਨ ਕੀਤਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਸਤਾਈ ਪਵਾ ਹਾਂ ਤੁਹਾਡੀ ਮਿਊਜ਼ਿਕ ਲੱਗ ਜਾਏਗਾ ਤੇਰਾ ਹਾਜੀ ਸਾਹਿਬ ਤੁਹਾਡੀ ਸਤਾਈ ਪੈਣੀ ਹੈ ਇੱਥੇ ਤੇ ਫਾਖਤ ਨੇ ਆਣਾ ਅੱਛਾ ਇਹ ਦੋ ਮਾਲਕ ਨੇ ਆਣਾ ਨਾ ਓਕੇ ਠੀਕ ਹੈ ਇਹ ਦੋਵੇਂ ਆਊਟ ਹੋਏ ਤੁਸੀਂ ਦੋਵਾਂ ਨੇ ਇਹਨਾਂ ਲਵ ਸੀਨ ਕੀਤਾ ਉਹਨੇ ਤਾਰੀਫਾਂ ਕੀਤੀਆਂ ਮੈਨੂੰ ਉਹਨੇ ਕਹਾ ਮੇਰੀ ਜਾਨ ਛੱਡ ਦੇ ਮੈਂ ਇਹਨੇ ਜੋਗਾ ਨਹੀਂ ਜਿਹੜੀ ਤੂੰ ਗੱਲਾਂ ਕਰੀ ਤੇ ਮੇਰੀ ਮਾਂ ਨੇ ਕੀਤੀ ਇਹ ਤੇ ਮੇਰੀ ਮਾਂ ਤੇ ਵਜੀਹਾ ਦਾ 27 ਅੰਤਰਾ ਹੋਇਆ ਠੀਕ ਹੈ ਇਹ ਠੱਗ ਕਰਕੇ ਤੂੰ ਆਇਆ ਉਹ ਹੁਣ ਕਹਿੰਦੀ ਕਿ ਮੈਂ ਤੁਹਾਡਾ ਉਹ ਹੈਗੀ ਫਰਾਡੈਂਟ ਹੈ ਤੇਰੇ ਕੋਲ ਵੀ ਪੈਸੇ ਲੈ ਤੁਸੀਂ ਤੇ ਆਊਟ ਆ ਨਹੀਂ ਤੁਸੀਂ ਉੱਤੇ ਹੀ ਹੋਣਾ ਉੱਤੇ ਆਵਾਂਗਾ ਨਾ ਮੈਂ 27 ਦੀ ਸਿਚੁਏਸ਼ਨ ਹੈ ਤੁਹਾਡੀ ਹਾਂਜੀ ਤੁਸੀਂ ਤੁਹਾਡਾ 27 ਅੰਤਰਾ ਚੱਲੇ ਤੇ ਠੱਗ ਕਰਕੇ ਫਾਹਾ ਦੁੱਤੇ ਨੌਕਰਾ ਪੀਨਿਆ ਤੇਰਾ ਖਾਣਾ ਖਰਾਬ ਬੇੜਾ ਨਹੀਂ ਕੀ ਤੂੰ ਕਰ ਰਹੀ ਹੈ ਫਲਾਂ ਕੀ ਕਰ ਰਹੀ ਹੈ ਬਾਬੂ ਭਾਈ ਨੂੰ ਦਿਓ ਚਾਹ ਉਹ ਇੱਥੇ ਤੂੰ ਪੂਰਾ ਕਹਿਣਾ ਬਗੈਰਤਾ ਓਏ ਮੈਂ ਤੈਨੂੰ ਸਿਰਫ ਇਸ ਕਰਕੇ ਕਿਹਾ ਕਿ ਤੂੰ ਬਗੈਰਤੀ ਕਰਦਾ ਨਹੀਂ ਮੇਰੇ ਨਾਲ ਮੈਂ ਤੈਨੂੰ ਕੀ ਪੈਸੇ ਨਹੀਂ ਦਿੱਤੇ ਫਲਾਂ ਨਹੀਂ ਕੀਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਤੂੰ ਇਹਦੇ ਨਾਲ ਹੈ ਤੇਰੀ ਅੰਮੀ ਦੇ ਬੀੜ ਮੈਂ ਲਗਾਏ ਠੀਕ ਹੈ ਤੇਰੇ ਦਾਦੇ ਦੇ ਜਨਾਜ਼ੇ ਤੇ ਕੋਈ ਵੀ ਨਹੀਂ ਸੀ ਗਿਆ ਮੈਂ ਖਬਰ ਕੱਢਣ ਗਿਆ ਉਹਨਾਂ ਨੂੰ ਤੂੰ ਕਹਿ ਰਿਹਾ ਤੂੰ ਕਿਹਾ ਮੇਰਾ ਨੱਚਣ ਨੂੰ ਦਿਲ ਕਰਦਾ ਮੈਂ ਤੇਰਾ ਦੁਬਈ ਦਾ ਵੀਜ਼ਾ ਮੈਂ ਲਵਾਇਆ ਉੱਥੇ ਪਾ ਕੇ ਤੂੰ ਡਿੱਗਣਾ ਹੈ ਤੇ ਫਾਸੇ 'ਚ ਫੀਨੇ ਨਾ ਗਈਆਂ ਔਰ ਫੀਨਾ ਉਹ ਸਾਰੇ ਕਹੋ ਫੀਨੇ ਤੇ ਲਾਣਾ ਤੁਹਾਨੂੰ ਕਹਣਾ ਓਏ ਰਾਮ ਨਾਲ ਤਮੀਜ਼ ਨਾ ਐਸੇ ਵਜੀਹਾ ਹੈਗੀ ਹੈ ਇੱਧਰ ਆ ਫੀਨੇ ਤੇ ਲਾਣਾ ਤੇ ਫਲਾਣਾ ਤੇ ਟਿਮਕਣਾ ਇਹ ਕੁੜੀਆਂ ਨੂੰ ਗੱਲਾਂ ਬਾਤਾਂ ਜੀ ਸ਼ੁਕਰੀਆ